ਜੇ ਬੰਦੇ ਕੋਲ ਪੈਸੇ ਵੀ ਨਾ ਹੋਣ ਤੇ ਜੇ ਕਾਮਾਂ ਵੀ ਮੁੱਕ ਜਾਵੇ ਹਾਂਜੀ ਤੇ ਫਿਰ ਕੀ ਹਾਲ ਹੁੰਦਾ ਇਹਦਾ ਬੰਦੇ ਦਾ? ਫਿਰ ਇਹ ਵੈਸ ਸਾਹਿਬ ਜਿਹੜੇ ਕੋ ਕੰਮ ਹੈ ਜੀ ਅਗਰ ਤੁਹਾਨੂੰ ਪਤਾ ਹੈ ਮੇਰਾ ਕੰਮ ਹੈ ਡੇਟ ਉਰੀ ਹੈ ਤੁਸੀਂ ਮੈਨੂੰ ਆਵਾਜ਼ ਮਾਰ ਕੇ ਆਖੋਗੇ ਕਿ ਆਓ ਕਯੂਮ ਸਾਹਿਬ ਤੁਹਾਨੂੰ ਕੋਈ ਪੈਪਸੀ ਵਗੈਰਾ ਜਾਂ ਚਾਹ ਵਗੈਰਾ ਜਾਂ ਰੋਟੀ ਖਾ ਕੇ ਜਾਓ। ਅੱਛਾ ਅੱਛਾ। ਅਗਰ ਜਦੋਂ ਤੁਹਾਨੂੰ ਮਹਿਸੂਸ ਹੋਣਾ ਨਾ ਇਸ ਬੰਦੇ ਦਾ ਕੰਮ ਖਤਮ ਹੈ ਅੱਛਾ ਤੇ ਮੈਂ ਤੁਹਾਨੂੰ ਆਖਣਾ ਵੈਸ ਸਾਹਿਬ ਘੁੰਮਣ ਸਾਹਿਬ ਕੀ ਹਾਲ ਹੈ? ਅੱਛਾ। ਤੁਸੀਂ ਆਖਣਾ ਯਾਰ ਹਾਲ ਤੇ ਬਸ ਚੰਗਾ ਮੈਂ ਬੜਾ ਹੀ ਭੈੜਾ ਫਸਿਆ ਤੇ ਇੱਕ ਮੈਂ ਕੰਮ ਚੱਲਾਂ ਤੇਰੇ ਕੋਲ ਬਹਿਣਾ ਹੈ ਤੇ ਬਸ ਮੈਂ ਮਾਜ਼ਰਤ ਚਾਹਨਾ ਫਿਰ ਇਨਸ਼ਾਅੱਲਾ ਕਿਉਂਕਿ ਮੈਨੂੰ ਪਤਾ ਕਿ ਤੁਹਾਡਾ ਕੰਮ ਕੋਈ ਨਹੀਂ। ਮੁੱਕਿਆ। ਅਸਲਾਮ ਵਾਲੇਕੁਮ, ਮੈਂ ਤੁਹਾਡਾ ਅਵੈਸ ਘੁੰਮਣ ਸਿਆਲਕੋਟੀ ਅੱਜ ਇੱਕ ਨਵੇਂ ਪ੍ਰੋਗਰਾਮ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਰਾਹ ਜਾਂਦਾ ਸਾਬਾ ਤੇ ਮੈਂ ਵੇਖਿਆ ਕਿ ਭਾਈ ਹਰੀ ਨਾ ਬਲਾਗ ਪਿਲਾਉਂਦੇ ਨੇ, ਤਬੂਕ ਜਿਹਨੂੰ ਆਉਂਦੇ ਨੇ, ਤੇ ਮੈਂ ਇਹਨਾਂ ਨੂੰ ਪੁੱਛਿਆ ਕੀ ਹਾਲ ਹੈ, ਠੀਕ ਠਾਕ ਹੋ? ਇਹ ਆਖਣ ਲੱਗੇ ਕਦੇ ਬਹਿ ਕੇ ਕੋਲ ਪੁੱਛਦੇ ਤੈਨੂੰ ਹਾਲ ਸੁਣਾਈਏ ਕਿ ਸਾਡਾ ਕੀ ਹਾਲ ਹੈ। ਉਹ ਜੋ ਹੀ ਇਹਨਾਂ ਦੇ ਕੋਲ ਖਲੋਤਾ ਤੇ ਫਿਰ ਇਹਨਾਂ ਨੇ ਗੱਲ ਸੁਣਾਈ ਤੇ ਮੈਂ ਸੋਚਿਆ ਕਿ ਬਹਿ ਕੇ ਇਹ ਗੱਲ ਜਿਹੜੀ ਉਹ ਫਿਰ ਤੁਹਾਡੇ ਨਾਲ ਵੀ ਸ਼ੇਅਰ ਕਰਨੀ ਆ, ਤੁਹਾਡੇ ਤੱਕ ਵੀ ਪਹੁੰਚਾਉਂਦੇ ਆ। ਕਈ ਫਿਲਹਾਲ ਯਾ ਹਬੀਬੀ ਅਲਹਮਦੁਲਿल्लाह ਕੋਈ ਤਈਬ ਨਹੀਂ ਤੱਕੇ ਫਿਲਹਾਲ ਯਾ ਹਮਦ ਅਲਹਮਦੁਲਿल्लाह ਅਲਹਮਦੁਲਿल्लाह। ਅੱਗੋਂ ਮੈਨੂੰ ਇੰਨੀ ਵੀ ਆਉਂਦੀ ਹੈ ਗੁਣਾ ਪੁੱਛੇ। ਅੱਛਾ ਜੀ, ਗੱਲ ਇਹ ਵੇ ਪੁੱਛਨੇ ਆ ਕਿ ਸਾਊਦੀਆ ਦੇ ਕੀ ਹਾਲਾਤ ਨੇ, ਉੱਥੇ ਜਿਹੜੇ ਲੋਕ ਨੇ ਬੱਦੂ ਨੇ ਜਾਂ ਸਾਊਦੀ ਜਿਹੜੇ ਲੋਕ ਨੇ ਉਹਨਾਂ ਦਾ ਜਿਹੜੇ ਪਰਦੇਸੀ ਲੋਕ ਹੁੰਦੇ ਨੇ ਸਾਡੇ ਵਾਂਗੂ ਦੇ ਜਿਹੜੇ ਗੇ ਹੁੰਦੇ ਨੇ ਇਹਨਾਂ ਨਾਲ ਉਹਨਾਂ ਦਾ ਕੀ ਬਿਹੇਵ ਹੁੰਦਾ, ਕੀ ਸਲੂਕ ਹੁੰਦਾ। ਸੋ ਅਸੀਂ ਸ਼ੁਰੂਆਤ ਕਰਨੇ ਆ। ਅੱਛਾ, ਜਿਹੜੇ ਸਾਊਦੀਆ ਦੇ ਵਿੱਚ ਪਾਕਿਸਤਾਨੀ ਠੇਕੇਦਾਰ ਹੁੰਦੇ ਨੇ, ਹਾਂਜੀ, ਮਿਸਾਲ ਦੇ ਤੌਰ ਤੇ ਪਾਕਿਸਤਾਨੀ ਠੇਕੇਦਾਰ ਵੀ ਹੋਣਗੇ, ਬੰਗਾਲੀ ਵੀ ਹੋਣਗੇ, ਸਾਰੇ ਤਕਰੀਬਨ ਇੰਡੀਅਨ ਵੀ ਹੋਣਗੇ, ਅਫਗਾਨੀ ਵੀ ਹੋਣਗੇ, ਹਾਂਜੀ। ਬੱਦੂ ਤੇ ਹੱਕ ਖਾ ਜਾਂਦੇ ਨੇ, ਮੈਂ ਸੁਣਿਆ ਕਿ ਮਜ਼ਦੂਰਾਂ ਦਾ ਹੱਕ ਖਾ ਜਾਂਦੇ ਨੇ। ਕਿਆ ਜਿਹੜੇ ਇਹ ਠੇਕੇਦਾਰ ਨੇ ਇਹ ਵੀ ਉੱਥੇ ਇੰਝ ਸਲੂਕ ਕਰਦੇ ਨੇ ਕਿ ਜਾਂ ਇਹਨਾਂ ਦਾ ਕੀ ਕੋਈ ਰਵੱਈਆ ਹੁੰਦਾ ਆਪਣਿਆਂ ਦੇ ਨਾਲ? ਨਹੀਂ, ਆਪਣੇ ਜਿਹੜੇ ਨਾ ਉਹ ਤਕਰੀਬਨ ਇੰਝ ਹੀ ਕਰਦੇ ਨੇ। ਸਗੋਂ ਜਿਹੜੇ ਆ ਬੰਗਲਾਦੇਸ਼ ਦੇ ਹੋ ਗਏ ਜਾਂ ਮਿਸਰ ਯਮਨ ਦੇ ਹੋ ਗਏ ਉਹ ਫਿਰ ਵੀ ਆਪਣਿਆਂ ਨਾਲੋਂ ਕੁਝ ਠੀਕ ਨੇ। ਠੀਕ ਹੈ। ਇਹਨਾਂ ਨਾਲ ਅਗਰ ਘਾਟਾ ਵਾਧਾ ਹੋਈ, ਅਗਰ ਆਖੀ ਯਾਰ ਤੂੰ ਪੈਸੇ ਨਹੀਂ ਦੇ ਦਿੰਦਾ, ਅਗਰ ਤੇਰੇ ਕੋਲ ਅੱਗੇ ਵੀ 4 ਦਿਹਾੜੀਆਂ ਲਾਈਆਂ ਨੇ ਤੂੰ ਉਹ ਵੀ ਨਹੀਂ ਦਿੱਤੇ, ਯਾਰ ਅੱਜ ਮੈਂ ਫੇਰ ਆਇਆ ਤੇਰੇ ਕੋਲ ਤੂੰ ਅੱਜ ਵੀ ਨਹੀਂ, ਉਹ ਆਂਦੇ ਨੇ ਯਾਰ ਨਹੀਂ ਦਿੱਤੇ ਤੂੰ ਜੋ ਕਰਨਾ ਕਰ ਲੈ, ਮੈਨੂੰ ਮਿਲਣੇ ਨਹੀਂ ਤੇ ਮੈਂ ਦੇਣੇ ਨਹੀਂ। ਇਹਦਾ ਮਤਲਬ ਕਿ ਪਾਕਿਸਤਾਨ ਨੇ ਵੀ ਉੱਥੇ ਹੱਕ ਖਾਂਦੇ ਨੇ। ਅੱਛਾ, ਜੇ ਕਾਮਾਂ ਮੁੱਕ ਜਾਵੇ ਉੱਥੇ ਤੇ ਫਿਰ ਕੀ ਹਾਲ ਹੁੰਦਾ? ਜੇ ਬੰਦੇ ਕੋਲ ਪੈਸੇ ਵੀ ਨਾ ਹੋਣ ਤੇ ਜੇ ਕਾਮਾਂ ਵੀ ਮੁੱਕ ਜਾਵੇ ਹਾਂਜੀ ਤੇ ਫਿਰ ਕੀ ਹਾਲ ਹੁੰਦਾ ਇਹਦਾ ਬੰਦੇ ਦਾ? ਫਿਰ ਇਹ ਵੈਸ ਸਾਹਿਬ ਜਿਹੜੇ ਕੋ ਕੰਮ ਹੈ ਜੀ, ਅਗਰ ਤੁਹਾਨੂੰ ਪਤਾ ਹੈ ਮੇਰਾ ਕੰਮ ਹੈ ਡੇਟ ਉਰੀ ਹੈ ਤੁਸੀਂ ਮੈਨੂੰ ਆਵਾਜ਼ ਮਾਰ ਕੇ ਆਖੋਗੇ ਕਿ ਆਓ ਕਯੂਮ ਸਾਹਿਬ ਤੁਹਾਨੂੰ ਕੋਈ ਪੈਪਸੀ ਵਗੈਰਾ ਜਾਂ ਚਾਹ ਵਗੈਰਾ ਜਾਂ ਰੋਟੀ ਖਾ ਕੇ ਜਾਓ। ਅੱਛਾ ਅੱਛਾ। ਅਗਰ ਜਦੋਂ ਤੁਹਾਨੂੰ ਮਹਿਸੂਸ ਹੋਣਾ ਨਾ ਇਸ ਬੰਦੇ ਦਾ ਕੰਮ ਖਤਮ ਹੈ ਅੱਛਾ ਤੇ ਮੈਂ ਤੁਹਾਨੂੰ ਆਖਣਾ ਵੈਸ ਸਾਹਿਬ ਘੁੰਮਣ ਸਾਹਿਬ ਕੀ ਹਾਲ ਹੈ? ਅੱਛਾ। ਤੁਸੀਂ ਆਖਣਾ ਯਾਰ ਹਾਲ ਤੇ ਬਸ ਚੰਗਾ ਮੈਂ ਬੜਾ ਹੀ ਭੈੜਾ ਫਸਿਆ ਤੇ ਇੱਕ ਮੈਂ ਕੰਮ ਚੱਲਾਂ ਤੇਰੇ ਕੋਲ ਬਹਿਣਾ ਹੈ ਤੇ ਬਸ ਮੈਂ ਮਾਜ਼ਰਤ ਚਾਹਨਾ ਫਿਰ ਇਨਸ਼ਾਅੱਲਾ ਕਿਉਂਕਿ ਮੈਨੂੰ ਪਤਾ ਕਿ ਤੁਹਾਡਾ ਕੰਮ ਕੋਈ ਨਹੀਂ। ਕੰਮ ਮੁੱਕਿਆ ਉੱਥੇ ਇਹ ਮਤਲਬ ਕੰਮ ਵਾਲੇ ਦੀ ਕਦਰ ਜੇ ਉਹ ਸੁਣਿਆ ਹੋਣਾ ਕਿ ਜਦੋਂ ਮੁੱਕ ਜਾਂਦਾ ਕਾਮਾ ਕੋਲੋਂ ਲੰਘਦਾ ਨਹੀਂ ਮਾਮਾ, ਕੋਲੋਂ ਲੰਘਦਾ ਨਹੀਂ ਮਾਮਾ। ਯਾਰਾ ਸਾਊਦੀਆਂ ਨਾਲ ਵੀ ਇੱਥੇ ਬੜੇ ਨੇ ਸਿਆਪੇ, ਇੱਥੇ ਬੜੇ ਨੇ ਸਿਆਪੇ। ਜਦੋਂ ਮੁੱਕ ਜਾਂਦਾ ਕਾਮਾ ਸ਼ੁਰਤੇ ਮਾਰਦੇ ਨੇ ਫਿਰ ਛਾਪੇ। ਆਹ ਗੱਲ ਠੀਕ ਹੈ। ਹਾਂਜੀ, ਸ਼ੁਰਤੀਆਂ ਵੀ ਛਾਪੇ ਮਾਰਦੇ ਨੇ ਉਹ। ਫਿਰ ਵੈਸ ਸਾਹਿਬ ਅਕਸਰ ਜਿਹੜੇ ਆਪਣੇ ਭਾਈ ਹੁੰਦੇ ਨੇ, ਦੋਸਤ ਬੜੇ ਜਿਗਰੀ ਬਣੇ ਹੁੰਦੇ ਨੇ, ਉਹਨਾਂ ਨੂੰ ਵੀ ਆਖੀਏ ਨਾ ਹਾਲ ਚਾਲ ਪੁੱਛਣ ਜਾਈਏ, ਕਿਤੇ ਦਰਵਾਜ਼ਾ ਖੜਕਾਈਏ, ਉਹ ਅੰਦਰ ਵਾੜਨ ਦੀ ਬਜਾਏ ਆਂਦੇ ਨੇ ਲੈ ਯਾਰ ਮੈਂ ਤੇ ਫਲਾਣੇ ਥਾਂ ਚੱਲਾ ਘੰਟਾ ਉਠਾ ਕੇ ਆਈਏ। ਠੀਕ ਹੈ ਨਾ, ਉਹ ਵਜ੍ਹਾ ਹੁੰਦੀ ਕਿ ਪੇਪਰ ਨਾ ਕੋਲ ਹੋਣ, ਖਰਤੀ ਨਾ ਹੋਵੇ, ਯਾਨੀ ਕਿ ਤੁਹਾਡਾ ਕੰਮ ਸ਼ਾਮਾ ਕੋਲ ਨਾ ਹੋਵੇ ਤੇ ਫਿਰ ਦੂਰੋਂ ਆਉਂਦੀ ਗੱਡੀ ਨੂੰ ਵੇਖ ਕੇ ਤੇ ਇੰਜ ਬੰਦਾ ਡਰਦਾ ਵੇ ਕਿ ਜਿਵੇਂ ਚੋਰ ਛਾਪਦੇ ਨੇ, ਇਸ਼ਤਿਹਾਰੀ ਛਾਪਦੇ ਨੇ। ਇੱਕ ਵਾਰੀ ਹੋਇਆ ਇੰਜ ਕਿ ਜਾਂਦਾ ਸਾਬਾ ਤੇ ਕੋਈ ਪੁਲਿਸ ਵਾਲੀ ਗੱਡੀ ਪਈ ਆਉਂਦੀ ਸੀ। ਯਕੀਨ ਕਰੋ ਸਰਦੀਆਂ ਦੇ ਦਿਨ ਸਨ ਤੇ ਮੈਨੂੰ ਇਹ ਸੀ ਕਿ ਇਹਨਾਂ ਪੁਲਿਸ ਵਾਲਿਆਂ ਨੇ ਪੁੱਛ ਲੈਣਾ ਬਈ ਇਹ ਕੀ ਖਰਤੀ ਆ ਤੇ ਮੈਂ ਆਖਣਾ ਉਹ ਹੀ ਤੋਂ ਆਖਣਾ ਇਹ ਲਾਮੇਸਾ। ਉਹ ਜਦੋਂ ਮੈਂ ਵੇਖਿਆ ਨਾ ਪੁਲਿਸ ਆਉਂਦੀ ਤੇ ਯਕੀਨ ਕਰੋ ਸਰਦੀਆਂ ਦੇ ਦਿਨ ਸਨ ਮੈਂ ਸਮੁੰਦਰੇ ਛਾਲ ਮਾਰ ਦਿੱਤੀ, ਮਤਲਬ ਡਰਦਿਆਂ ਆਈ ਕਿ ਮਤਲਬ ਇਹਨਾਂ ਜੋ ਪੁੱਛਦੇ ਨੇ ਪੇਪਰ ਤੇ ਮੇਰੇ ਕੋਲੋਂ ਪੇਪਰ ਨਹੀਂ ਨਿਕਲੇ ਨੇ ਤੇ ਇਹਨਾਂ ਅੰਦਰ ਲੈ ਜਾਣਾ। ਜਿਹੜਾ ਚੋਰ ਬੰਦਾ ਹੁੰਦਾ ਜਿਹੜਾ ਪਰਦੇਸ ਦੇ ਵਿੱਚ ਖਾਸ ਕਰ ਇਲੀਗਲ ਹੁੰਦਾ ਵੀ ਉਸ ਬੰਦੇ ਦੀ ਵੀ ਕੋਈ ਜ਼ਿੰਦਗੀ ਨਹੀਂ ਹੁੰਦੀ। ਮੈਂ ਵੇਖਣ ਵਾਲੇ ਨੂੰ ਇਹ ਗੱਲ ਆਖਾਂਗਾ ਅਗਰ ਜਾਣਾ ਬੇਟਾ ਤੇ ਯੂਰਪ ਜਾਓ ਜਾਂ ਕਿਸੇ ਕੰਟਰੀ ਵਿੱਚ ਜਾਓ ਤੁਸੀਂ, ਕਿਉਂਕਿ ਬਾਹਰ ਜਾਣਾ ਕੋਈ ਜੁਰਮ ਨਹੀਂ ਹੈ, ਲੇਕਿਨ ਲੀਗਲ ਤਰੀਕੇ ਨਾਲ ਜਾਓ, ਕਾਨੂੰਨੀ ਤਰੀਕੇ ਨਾਲ ਜਾਓ ਤਾਂ ਕਿ ਤੁਹਾਡੇ ਪਿਛਲਿਆਂ ਨੂੰ ਵੀ ਟੈਨਸ਼ਨ ਨਾ ਹੋਵੇ ਔਰ ਤੁਹਾਨੂੰ ਵੀ ਟੈਨਸ਼ਨ ਨਾ ਹੋਵੇ ਔਰ ਆਪਣੇ ਦਿਲੋਂ ਤੁਸੀਂ ਮੁਤਮਿਨ ਹੋਵੋ। ਕਿਉਂਕਿ ਸਭ ਤੋਂ ਕੀਮਤੀ ਚੀਜ਼ ਤੁਹਾਡੀ ਜਾਨ ਹੈ, ਜ਼ਿੰਦਗੀ ਹੈ। ਅਗਰ ਜਾਨ ਗਵਾ ਬਵੋਗੇ ਤੇ ਮੇਰੀ ਇਹ ਜਾਨੇ ਫਿਰ ਪਿੱਛੇ ਰਹਿ ਕੀ ਗਿਆ, ਮੇਲਾ ਸਾਰਾ ਮੁੱਕ ਗਿਆ। ਤੇ ਜੇ ਪੈਸੇ ਕਮਾਉਣ ਦੇ ਚੱਕਰ ਦੇ ਵਿੱਚ ਆਪਣੀ ਜਾਨ ਗਵਾ ਬਵੋਗੇ, ਆਪਣਾ ਆਪ ਹੀ ਖਤਮ ਕਰ ਬਵੋਗੇ ਤੇ ਤੁਹਾਡੇ ਮਰਨ ਦਾ ਕਿਹਨੂੰ ਦੁੱਖ ਹੋਵੇਗਾ? ਜਾਂ ਤੁਹਾਡੀ ਮਾਂ ਨੂੰ ਹੋਵੇਗਾ ਜਾਂ ਤੁਹਾਡੇ ਬੱਚਿਆਂ ਨੂੰ ਹੋਵੇਗਾ ਜਿਨ੍ਹਾਂ ਦੇ ਸਿਰ ਤੋਂ ਸਾਇਆ ਉੱਠਣਾ। ਸੋ ਆਪਣਾ ਬੜਾ ਸਾਰਾ ਖਿਆਲ ਰੱਖਿਓ।
ਅੱਲਾ ਤੁਹਾਨੂੰ ਸਾਰਿਆਂ ਨੂੰ ਸਲਾਮਤ ਰੱਖੇ, ਰਿਜ਼ਕੇ ਹਲਾਲ ਤੁਹਾਨੂੰ ਰੱਬ ਆਪਣੇ ਘਰੋਂ, ਆਪਣੇ ਮੁਲਕੋਂ, ਆਪਣੇ ਵਤਨ ਦੇ ਵਿੱਚੋਂ ਦੇਵੇ। ਤੇ ਇਨਸ਼ਾਅੱਲਾ ਮਿਲਨੇ ਆ ਇੱਕ ਨਵੇਂ ਪ੍ਰੋਗਰਾਮ ਦੇ ਨਾਲ। ਮੇਰੇ ਨਾਲ ਭਾਈ ਹਰੀ, ਭਾਈ ਦਾ ਨਾਮ ਅਬਦੁਲ ਕਯੂਮ ਹੈ, ਅਬਦੁਲ ਕਯੂਮ ਸਾਹਿਬ ਨੇ। ਅੱਲਾ ਪਾਕ ਇਹਨਾਂ ਨੂੰ ਵੀ ਸਲਾਮਤ ਰੱਖੇ, ਇਹਨਾਂ ਦੀ ਹਲਾਲ ਦੀ ਰੋਜ਼ੀ ਦੇ ਵਿੱਚ ਬਰਕਤ ਪਾਵੇ। ਤੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਵਾਸਤੇ 0347780888 0347 780 82 88 ਇਸ ਨੰਬਰ ਤੇ WhatsApp ਬਣਿਆ, ਇਹਦੇ ਉੱਤੇ ਰਾਬਤਾ ਕਰ ਲਿਆ ਕਰੋ। ਇਨਸ਼ਾਅੱਲਾ ਜੇ ਅਗਰ ਤੁਹਾਡੇ ਵਿੱਚ ਕੋਈ ਐਸਾ ਟੈਲੈਂਟ ਹੋਇਆ, ਕੌਨਫੀਡੈਂਸ ਹੋਇਆ ਤੇ ਤੁਹਾਨੂੰ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਕੀਤਾ ਜਾਏਗਾ। ਆਪਣਾ ਬੜਾ ਸਾਰਾ ਖਿਆਲ ਰੱਖਿਓ। ਅੱਲਾ ਸੋਹਣੇ ਦੇ ਵਾਲੇ ਸਲਾਮ ਆਖਰੀ ਵਸਲਾਮ ਆਖਰੀ। ਅੱਛਾ, ਅਰੇਬੀਆ 'ਚ ਜਾ ਕੇ, ਸਾਊਦੀਆ ਜਾ ਕੇ ਸਭ ਤੋਂ ਵੱਡੀ ਕਮਾਈ ਕੀ? ਸਭ ਤੋਂ ਵੱਡੀ ਕਮਾਈ ਸਰ ਉੱਥੇ ਇਹ ਹੀ ਹੈ ਕਿ ਅੱਲਾ ਦਾ ਘਰ ਵੇਖੋ, ਹਾਏ ਹਾਏ ਹਾਏ, ਵਾਹ ਹਜ ਕਰ ਲਓ, ਵਾਹ ਵਾਹ, ਉਮਰਾ ਕਰ ਲਓ, ਜ਼ਿਆਰਤਾਂ ਕਰੋ, ਮਦੀਨੇ ਜਾਓ। ਵਾਹ ਵਾਹ, ਕਮਾਈ ਮੇਰੇ ਤੇ ਖਿਆਲ ਕਿਆ ਬਾਤ, ਮੇਰੇ ਦਿਲ ਦੀ ਗੱਲ ਕੀਤੀ ਜੀ। ਅਸਲ ਦੇ ਵਿੱਚ ਸਾਊਦੀਆ ਜਾ ਕੇ ਪੈਸੇ ਥੋੜੇ ਕਮਾਏ ਬੰਦਾ ਜਾਂ ਬਹੁਤੇ ਕਮਾਏ, ਉੱਥੇ ਜਾ ਕੇ ਸਭ ਤੋਂ ਵੱਡੀ ਕਮਾਈ ਹੈ ਕਿ ਜਦੋਂ ਦਿਲ ਟੁੱਟੇ, ਦਿਲ ਦੁਖੇ, ਦਿਲ ਪਰੇਸ਼ਾਨ ਹੋ ਜਾਵੇ, ਗਮਗੀਨ ਹੋ ਜਾਂਦਾ ਬੰਦਾ, ਤੇ ਜਾ ਕੇ ਸੋਹਣੇ ਦੇ ਅੱਗੇ ਜਾ ਕੇ ਹਾੜਾ ਪਾ ਲੈਂਦਾ ਕਿ ਸੋਹਣਿਆ ਮੈਂ ਤੇਰੇ ਕੋਲ ਆ ਗਿਆ। ਦਿਲ ਦਾ ਭਾਰ ਜਿਹੜਾ ਹੈ, ਉਹ ਬੋਝ ਜਿਹੜਾ ਉਹ ਹੌਲਾ ਹੋ ਜਾਂਦਾ ਹੈ, ਯਾਨੀ ਜ਼ਿਹਨੀ ਤੋਂ, ਟੈਨਸ਼ਨ ਤੋਂ ਬੰਦਾ ਫ੍ਰੀ ਹੋ ਜਾਂਦਾ ਵਾਹ, ਹੈ। ਇਹ ਸਮਝਦਾ ਕਿ ਬੰਦਾ ਮੈਂ ਪਰਦੇਸ ਨਹੀਂ, ਮੈਂ ਆਪਣੇ ਘਰ ਦੇ ਵਿੱਚ। ਹਾਏ ਹਾਏ, ਸੁਭਾਨ ਅੱਲਾਹ, ਕੀ ਬਾਤ। ਅੱਛਾ, ਸਾਊਦੀਆ ਦੀ ਕੋਈ ਐਸੀ ਗੱਲ, ਕੋਈ ਹੋਰ ਸ਼ੁਗਲ ਵਾਲੀ ਗੱਲ? ਅੱਛਾ, ਉਹ ਲੋਕ ਅਕਸਰ ਹਾਂਜੀ ਸਾਊਦੀਆ ਦੇ ਵਿੱਚ ਮੈਂ ਸੁਣਿਆ ਹੈ ਕਿ ਉਹ ਹੱਕ ਖਾ ਜਾਂਦੇ ਨੇ ਮਜ਼ਦੂਰਾਂ ਦਾ। ਸਾਡਾ ਇੱਕ ਭਾਈ ਸੈਦ ਉਹਦਾ ਨਾਂ ਹੈ, ਇਸ ਵੇਲੇ ਉਹ ਮਸਕਟ ਟੁਰ ਗਏ ਨਾ, ਤੇ ਉਹ ਦੱਸਦੇ ਨੇ ਕਿ ਮੈਂ ਉੱਥੇ ਭੱਠਿਆਂ ਦੇ ਨਾ, ਜ਼ਿਮੀਂਦਾਰੀ ਦੇ ਕੰਮ ਤੇ ਮੈਂ ਗਿਆ ਤੇ ਭੱਠਿਆਂ ਦੇ ਖੇਤ ਦੇ ਵਿੱਚ ਕੰਮ ਕਰਦਾ ਸਾਂ। ਤੇ ਉਹ ਬੈਂਗਣ ਖੋ ਕੇ, ਭੱਠੇ ਖੋ ਕੇ ਨਾ, ਮੈਂ ਤੇ ਮਤਲਬ ਉਹ ਤਿਆਰ ਸ਼ਿਆਰ ਕਰਕੇ ਉਹਨੂੰ ਦੇਣੇ ਕਰਨੇ। ਤੇ ਉਹ ਜਿਹੜਾ ਬੱਦੂ ਸੀ ਨਾ, ਉਹਨੇ ਮੇਰੀ ਤਨਖਾਹ ਨਾ ਦੇਣੀ, ਬੜਾ ਉਹਨੇ ਜ਼ਲੀਲ ਕੀਤਾ। ਉਸ ਆਖਿਆ ਇੱਕ ਦਿਨ ਇਸ ਤਰ੍ਹਾਂ ਦਾ ਹੋਇਆ ਕਿ ਮੈਂ ਆਪਣੇ ਇੱਕ ਦੋ ਪਾਕਿਸਤਾਨੀ ਨੂੰ ਆਖਿਆ ਵੀ ਗੱਲ ਇਹ ਵੀ ਇਹ ਮੇਰੀ ਤਨਖਾਹ ਨਹੀਂ ਦਿੰਦਾ ਤੇ ਮੈਂ ਇਹਦੇ ਕੋਲ ਰਹਿਣਾ ਨਹੀਂ, ਬਕੌਲ ਉਹਦੇ। ਉਸ ਆਖਿਆ ਰਾਤ ਦਾ ਟਾਈਮ ਸੀ, ਅਸਾਂ ਵੱਡਾ ਜਿਹਾ ਦਾਤਰ ਲਿਆ ਤੇ ਅਸਾਂ ਜਿੱਦਾਂ ਉਹਦੇ ਖੇਤ ਹੈ ਸੀ ਨਾ ਪੱਠਿਆਂ ਦਾ, ਸਾਂਭ ਕੇ ਉਹਦਾ ਸਮਾਨ। ਫਿਰ ਵੇਖੋ ਨਾ, ਸਾਡੇ ਪਾਕਿਸਤਾਨੀਆਂ ਦੇ ਕੋਲ ਇਹ ਹੱਲ ਵੀ ਹੈ ਨੇ। ਉਹ ਤੁਸੀਂ ਬਾਹਰੋਂ ਆ ਕੇ ਪਰਦੇਸ ਦੇ ਧੱਕੇ ਖਾ ਕੇ ਆਪਣੇ ਪਾਕਿਸਤਾਨੀ ਬੱਚਿਆਂ ਨੂੰ, ਯੂਥ ਨੂੰ, ਨਵਿਆਂ ਮੁੰਡਿਆਂ ਨੂੰ ਜਿਨ੍ਹਾਂ ਨੂੰ ਜਨੂਨ ਹੈ, ਸ਼ੌਕ ਹੈ ਬਾਹਰ ਜਾਣ ਦਾ, ਸਾਊਦੀਆ ਜਾਣ ਦਾ, ਯੂਨਾਨ ਜਾਣ ਦਾ, ਦੁਬਈ ਜਾਣ ਦਾ, ਬਾਹਰ ਜਾਣ ਵਾਲਿਆਂ ਨੂੰ ਕੀ ਪੈਗਾਮ ਦਿਓਗੇ ਕਿ ਯਾਰ ਇੱਥੇ ਕਰੋ ਜਾਂ ਉੱਥੇ ਜਾ ਕੇ? ਮਤਲਬ ਸਰ ਸਾਡੀ ਵੱਲੋਂ ਤੇ ਇਹ ਪੈਗਾਮ ਹੈ, ਜਿਹੜੇ ਮੇਰੇ ਮਤਲਬ ਅਜ਼ੀਜ਼ ਦੋਸਤ ਭੈਣਾਂ ਭਰਾ ਮਤਲਬ ਆਂਦੇ ਨੇ ਕਿ ਸਾਡਾ ਉੱਥੇ ਮਤਲਬ ਅਸੀਂ ਅੱਛਾ ਸਮਝਦੇ ਹਾਂ, ਮੁਲਕ ਅੱਛਾ, ਅਸੀਂ ਉੱਥੇ ਤੁਰ ਜਾਈਏ। ਅਸਲ ਲੋਕਾਂ ਦੀ ਸੋਚ ਹੁੰਦੀ ਹੈ, ਸਾਡੇ ਭਰਾ ਦੋਸਤਾਂ ਦੇ ਨੇ ਮੈਂ ਜਾਣਾ ਚਾਹੁੰਦਾ ਵਾ, ਉੱਥੇ ਇੰਨੇ ਕਮਾਵਾਂਗਾ, ਅਗਰ 2500 ਰਿਆਲ ਬਣਦਾ ਹੈ ਤੇ ਲੱਖ ਰੁਪਏ ਦਾ ਕੰਮ ਹੋ ਜਾਂਦਾ ਹੈ। ਉਹ ਸਰ 2500 ਦਾ ਹਿਸਾਬ ਤੇ ਕੱਢ ਲੈਂਦੇ ਨੇ, ਉਹਦੇ ਵਿੱਚੋਂ ਇਹ ਨਹੀਂ ਹਿਸਾਬ ਕੱਢਦੇ ਕਿ 300-400 ਕਾਮੇ ਦਾ ਵੀ ਦੇਣਾ ਹੈ। 300-400 ਰੁਪਈਆ ਸਾਡੀ ਮੈਸ ਵੀ ਹੋਣੀ ਜਿਹੜੀ ਅਸੀਂ ਰੋਟੀ ਖਾਂਦੇ ਹਾਂ। ਜੀ ਜੀ ਜੀ। 300 ਰੁਪਈਆ ਜਿਹੜੀ ਆ ਸੌਦੀ ਸਾਡੇ ਕੋਲ ਮੰਥਲੀ ਲੈਂਦੇ ਨੇ, ਟੈਕਸ ਜਿਹਨੂੰ ਆਖਿਆ ਜਾਂਦਾ ਹੈ। ਪਿੱਛੇ ਸਰ ਕਿੰਨਾ ਰਹਿ ਗਿਆ? 800-900 ਹਜ਼ਾਰ ਨਿਕਲ ਗਿਆ। ਪਿੱਛੇ ਉਹੀ ਬੱਚਿਆ 1000 ਤੇ 1000 ਨੂੰ ਜ਼ਰਬ ਦਵਾਂ, ਹਾਂ ਘੁੰਮਣ ਸਾਹਿਬ ਉਹੀ ਬਣਿਆ 44,000 40,000 ਹੀ। ਤੇ ਜੇ ਉਹਨਾਂ ਕੰਮ ਇੱਥੇ ਕੀਤਾ ਜਾਵੇ ਤੇ ਮੇਰੇ ਖਿਆਲ ਦੇ ਵਿੱਚ ਉਹ ਕੰਮ ਲੈਵਲ ਨਹੀਂ ਹੋ ਜਾਂਦਾ ਆਪਣੀ ਫੈਮਿਲੀ 'ਚ, ਆਪਣੇ ਬੱਚਿਆਂ ਦੇ ਵਿੱਚ, ਆਪਣੇ। ਜੀ ਜੀ ਹਾਂਜੀ, ਵੇਖੋ ਨਾ ਮਾਸ਼ਾਅੱਲਾ, ਇੱਥੇ ਮੇਰੀ ਇੱਕ 1500 ਰੁਪਇਆ ਦਿਹਾੜੀ ਹੈ ਮਾਸ਼ਾਅੱਲਾ। ਠੀਕ ਹੈ ਨਾ, ਸਵੇਰ 9-10 ਵਜੇ ਜਾਈਦਾ, ਸ਼ਾਮ ਨੂੰ 4-4:30 ਵਜੇ ਘਰ ਆਈਏ ਮਾਸ਼ਾਅੱਲਾ, ਠੀਕ ਹੈ ਨਾ। ਤੇ ਅਲਹਮਦੁਲਿਲਾ 45,000 ਰੁਪਏ ਦਾ ਕੰਮ ਹੁੰਦਾ ਇੱਕ ਮਹੀਨੇ 'ਚ। ਉੱਥੇ ਜਿਹੜਾ ਸਰ 40 ਬਚਾਣਾ ਨਾ ਸਾਫੀ ਕਾਮਿਆਂ ਦੇ ਦੇ ਕੇ, ਉਹ ਜ਼ਲੀਲ ਹੋ ਗਿਆ ਦੇ ਕੇ, ਸਾਰੇ ਮਤਲਬ ਖਾਤੇ ਕਲੀਅਰ ਕਰਕੇ 40 ਬਚਾਣਾ ਨਾ ਸਰ। ਉਹਦੀ ਸਰ ਡਿਊਟੀ ਵੇਖੋ, ਸਵੇਰ 5 ਵਜੇ ਨਮਾਜ਼ ਪੜ੍ਹਨੀ ਹੈ, ਸ਼ਾਇਦ ਨਮਾਜ਼ ਵਿੱਚ ਤੁਸੀਂ ਬੈਠੇ ਹੋ, ਅੱਧਾ ਹਜ਼ਾਰ ਤੁਹਾਨੂੰ ਫੋਨ ਆਉਂਦੇ ਆ ਬੰਦੇ ਦਾ ਕਿ ਤੂੰ ਆਇਆ ਨਹੀਂ, ਲੇਕਿਨ ਜਦੋਂ ਉਹਨੇ ਸਲਾਮ ਫੇਰਨੀ, ਉਹਨੇ ਟਾਈਮ ਵੇਖਣਾ 5:15 ਉਹਨੇ ਆਖਿਆ ਯਾਰ ਮੈਂ ਤੇ ਬੜੇ ਭੈੜੇ ਥਾਂ ਆ ਕੇ ਫਸ ਗਿਆ। ਫਿਰ ਉਹ ਪਛਤਾਉਂਦਾ ਬੰਦਾ ਉਸ ਸਵੇਰੇ ਨੂੰ ਕਿ ਇਸ ਟਾਈਮ ਤੇ ਮੈਂ ਕਦੀ ਪਾਕਿਸਤਾਨ ਜ਼ਿੰਦਗੀ ਵਿੱਚ ਸ਼ਾਇਦ ਉੱਠਿਆ ਹੀ ਨਹੀਂ, ਤੇ ਇੱਥੇ ਮੇਰਾ ਟਾਈਮ ਟੇਬਲ ਹੀ ਆਇਆ ਵੇ। ਉਹਨੇ ਆਖਿਆ ਸੀ ਰੁੱਖੀ ਸੁੱਖੀ ਖਾ, ਫਰੀਦਾ ਠੰਡਾ ਪਾਣੀ ਪੀ, ਨਾ ਵੇਖ ਪਰਾਈ ਚੋਪੜੀ ਤੇ ਨਾ ਤਰਸਾ ਜੀ। ਸਾਰਾ ਦਿਨ ਜਦੋਂ ਮਜ਼ਦੂਰੀ ਕਰਕੇ ਦਿਹਾੜੀ ਲਾ ਕੇ ਬੰਦਾ ਘਰ ਜਾਂਦਾ ਨਾ, ਇੱਥੇ ਪਾਕਿਸਤਾਨ ਦੀ ਗੱਲ ਕਰਨਾ, ਜਦੋਂ ਘਰ ਜਾਂਦਾ ਤੇ ਆਪਣੀ ਫੈਮਿਲੀ ਦੇ ਵਿੱਚ ਬਹਿੰਦਾ, ਜਾ ਕੇ ਆਪਣੇ ਬੱਚਿਆਂ ਕੋਲ ਬਹਿੰਦਾ, ਉਹ ਨਿੱਕੇ ਨਿੱਕੇ ਯਾਨੇ ਜਦੋਂ ਆ ਕੇ ਮੋਢਿਆਂ ਤੇ ਚੜ ਜਾਂਦੇ ਨਾ ਤੇ ਥਕੇਵਾ ਲੈ ਜਾਂਦਾ ਹੈ ਨਾ ਜੀ। ਜਦੋਂ ਉਹ ਫਿਰ ਆ ਕੇ ਤੁਹਾਡੀ ਮਤਲਬ ਬੇਗਮ ਮੱਠਾ ਜਾ ਆ ਕੇ ਆਂਦੀ ਨਾ ਜੀ ਥੱਕ ਗਏ ਹੋ ਗਏ, ਸਾਰਾ ਥਕੇਵਾ ਲੈ ਨਹੀਂ ਜਾਂਦਾ। ਮੈਂ ਨਾ ਘੁੰਮਣ ਸਾਹਿਬ ਨਾ ਵੀ ਆਖੇ ਜੀ, ਬੀਵੀ ਨੂੰ ਵੇਖਣਾ ਉਹਦੀ ਥਕੇਵਾ ਲੱਗ ਜਾਂਦਾ, ਬੱਚਿਆਂ ਨੂੰ ਵੇਖਣਾ ਜੀ 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 ਜੀ। ਉੱਥੇ ਜੇ ਅਗਰ ਥੱਕੇ ਤੁਸੀਂ ਆ ਵੀ ਗਏ ਹੋ, 7:30-8 ਦਾ ਟਾਈਮ ਹੋ ਗਿਆ, ਉਹ ਘਰ ਆਣਾ ਕੀ ਆਖਣਾ ਯਾਰ ਹੁਣ ਆਇਆ ਤੂੰ,
ਜੈਂਜ ਕਰ ਆ ਕੇ ਬਈ ਮਰਚਾਂ ਲੈ ਆਇਆ ਹਾਂ ਜਲਦੀ ਆ ਕੇ ਉਹਨਾਂ ਨੂੰ ਕੱਟ ਜੀ, 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 ਤੇ ਆ ਧਰ ਮਸਾਲਾ ਉਹ ਡਿਊਟੀਆਂ ਚ ਲੱਗੀਆਂ ਡਿਊਟੀਆਂ ਲੱਗੀਆਂ ਹੁੰਦੀਆਂ ਨੇ 8 9 9:30 10 ਠੀਕ ਹੈ ਨਾ। ਉਸ ਤੋਂ ਬਾਅਦ ਮੰਜੀਆਂ ਵਿਛਾ ਕੇ ਤੇ ਕੱਪੜੇ ਧੋਏ ਕਰ ਇਹ ਕਰ ਵੇਖੋ 9 9:30 ਦਾ ਟਾਈਮ ਹੋ ਜਾਂਦਾ ਹੈ 10 ਵੱਜ ਜਾਂਦੇ ਨੇ। ਫਿਰ ਘਰ ਫੋਨ ਕਰੀਦਾ ਹੈ ਕਿ ਚਲੋ ਮੈਨੂੰ ਟਾਈਮ ਲੱਗਾ ਹੈ, ਮੈਂ ਘਰ ਮਾਂ ਪਿਓ ਦਾ ਹਾਲ ਹੀ ਪੁੱਛ ਲਵਾਂ। ਫੋਨ ਕਰੀਦਾ ਆਵਾਂਦੇ ਨੇ ਤੇਰਾ ਟਾਈਮ ਹੀ ਫੋਨ ਕਰਨ ਦਾ ਉਹਨਾਂ ਨੂੰ ਨਹੀਂ ਨਾ ਪਤਾ ਇਸ ਇੱਥੇ ਗੱਲ 12 ਦਾ। ਵਜੇ ਨੇ ਤੇ ਤੂੰ ਸਾਨੂੰ ਫੋਨ ਕਰਨਾ ਬੰਦ ਕਰ, ਹੁਣ ਸੁਬਾ ਕਰੀ। ਇੰਜੀ ਗੱਲ ਮੀਆਂ ਸਾਹਿਬ ਨੇ ਤੋਂ ਆਖਿਆ ਸੀ ਬਈ ਆਪਣੇ ਦੇਸ਼ ਦੀਆਂ ਵੱਲਾਂ ਨਾਲੋਂ ਤੇ ਤੁਮੇ ਖੋ ਖਾਈਏ, ਇਹ ਦੂਜੇ ਦੇਸ਼ ਦੀਆਂ ਬਾਗਾਂ ਅੰਦਰ ਮੇਵੇ ਖਾਣ ਨਾ ਜਾਈਏ। ਇਹ ਜਿਹੜਾ ਦੂਜੇ ਦੇਸ਼ ਦੇ ਬਾਗਾਂ ਦੇ ਸਾਨੂੰ ਮੇਵੇ ਨਜ਼ਰ ਆਉਂਦੇ ਨੇ ਨਾ, ਉਹ ਸਿਰਫ ਢੋਲ ਦੂਰੋਂ ਵੱਜਦੇ ਹੀ ਸੋਹਣੇ ਲੱਗਦੇ ਨੇ। ਜਦੋਂ ਬੰਦਾ ਨੇੜੇ ਜਾਂਦਾ ਤੇ ਉਹ ਫਿਰ ਡੱਬ ਹੀ ਹੁੰਦੀ ਹੈ, ਸਵਾਦ ਕੋਈ ਨਹੀਂ ਹੁੰਦਾ। ਅੱਛਾ, ਸਾਊਦੀਆ ਤੋਂ ਆਏ ਬੰਦੇ ਨੇ ਜਿਹੜੀ ਸਾਰੀ ਗੱਲ ਤਫਸੀਲ ਸੁਣਾਈ ਹੈ, ਉੱਥੇ ਇੰਜੋਏ ਕਰਨ ਦਾ ਕੀ ਤਰੀਕਾ ਸਾਊਦੀਆ ਦੇ ਵਿੱਚ? ਜਦੋਂ ਫਰੈਸ਼ ਹੋਣਾ ਹੋਵੇ, ਮੁੰਡੇ ਛੁੰਡੇ ਯਾਰ ਦੋਸਤ ਰਲਦੇ ਨੇ, ਜਾਂ ਈਦ ਵਰੀਨਾ ਹੁੰਦਾ ਵੇ, ਉਦੋਂ ਕਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਫਰੈਸ਼ ਕਰਦੇ ਹੋ ਕਿ ਉਹ ਥੋੜਾ ਜਿਹਾ ਸਾਨੂੰ ਦੱਸੋਗੇ? ਸਰ ਉੱਥੇ ਸਭ ਤੋਂ ਵੱਡੀ ਤੇ ਇੰਜੋਏ ਇਹ ਹੀ ਹੁੰਦਾ ਈਦ ਠੀਕ ਈਦ ਵਾਲਾ ਤੁਹਾਨੂੰ ਦਿਨ ਦੱਸਣਾ ਕਿ ਮੈਂ ਜਦੋਂ ਗਿਆ ਪਹਿਲੀ ਵਾਰ ਮੈਂ ਬੜਾ ਖੁਸ਼ ਹਾਂ ਕਿ ਵੀ ਦਿਨ ਈਦਾ ਆ ਰਿਹਾ ਜੀ। ਤੇ ਇਨਸ਼ਾਅੱਲਾ ਜਦੋਂ ਈਦ ਆ ਗਈ ਜਿਹੜੇ ਦਿਨ ਅੱਗੇ ਪਿੱਛੇ ਅਸੀਂ ਚੰਗੀ ਖਾਣੇ ਹਾਂ, ਰੋਟੀ ਵੀ ਲੱਭਦੀ ਸੀ, ਹਰ ਚੀਜ਼ ਲੱਭਦੀ ਸੀ, ਬੋਤਲ ਵੀ ਲੱਭਦੀ ਸੀ। ਈਦ ਵਾਲੇ ਦਿਨ ਸਰ ਸਾਨੂੰ ਨਾ ਰੋਟੀ ਲੱਭੀ ਏ, ਬਸ ਇੱਕ ਮੁਲਕ ਦਾ ਹਿਸਾਬ ਹੈ। ਈਦ ਵਾਲੇ ਦਿਨ ਉੱਥੇ ਕੋਈ ਦੁਕਾਨ ਨਹੀਂ ਖੁੱਲਦੀ, ਫਰਮਾਂ ਭੱਠੀਆਂ ਜਿੱਥੋਂ ਰੋਟੀਆਂ ਮਿਲਦੀਆਂ ਨੇ ਉਹਨਾਂ ਦਾ ਵੀ ਟਾਈਮ ਹੈ। ਈਦ ਵਾਲੇ ਦਿਨ 6:30 ਵਜੇ ਤੋਂ ਬਾਅਦ ਰੋਟੀ ਨਹੀਂ ਲੱਭਣੀ, ਅੱਗੇ ਪਿੱਛੇ ਤੁਹਾਨੂੰ 24 ਘੰਟੇ ਲੱਭੇਗੀ। ਠੀਕ ਹੈ ਨਾ। ਕੋਈ ਉੱਥੇ ਤੇ ਇੱਥੇ ਆਪਣੇ ਮੁਲਕ ਦੇ ਵਿੱਚ ਇੰਜੋਏ ਹੋ ਰਿਹਾ, ਗੱਡੀਆਂ ਤੇ ਯਾਸ਼ੀ ਹੋ ਰਹੀ, ਕਿਤੇ ਚਾਟਾਂ ਲੱਗੀਆਂ ਨੇ, ਕਿਤੇ ਗੋਲ ਗੱਪੇ ਲੱਗੇ ਨੇ, ਕਿਤੇ ਸ਼ਵਾਰਮੇ ਲੱਗੇ ਨੇ। ਫਿਰ ਚਲੋ ਮੈਂ ਆਖਿਆ ਘਰ ਆਏ ਆ, ਉਹਨਾਂ ਆਖਿਆ ਯਾਰ ਇੰਜ ਕਰੋ ਚਾਵਲ ਪਏ ਨੇ ਉਹੀ ਪਕਾਓ ਖਾਓ। ਤੇ ਮੈਂ ਆਖਿਆ ਯਾਰ ਰੋਟੀ ਨਾਲ ਹੋਣੀ ਚਾਹੀਦੀ। ਉਹਨਾਂ ਆਖਿਆ ਰੋਟੀ ਤੇ ਨਹੀਂ ਅੱਜ ਮਿਲਣੀ। ਅੱਜ ਕੀ ਹੈ? ਅੱਜ ਈਦ। ਮੈਂ ਕਿਸ ਤਰ੍ਹਾਂ ਦੀ ਈਦ ਵਾਲੇ ਦਿਨ ਯਾਰ ਰੋਟੀ ਨਹੀਂ ਮਿਲਣੀ। ਬੜਾ ਪਰੇਸ਼ਾਨ ਹੋਇਆ, ਕੱਪੜੇ ਛੱਪੜੇ ਪਾਏ ਬਾਹਰ ਗਿਆ। ਮੈਂ ਕਿਹਾ ਬਾਹਰ ਜਾਵਾਂ ਸ਼ੁਗਲ ਮੇਲਾ ਵੇਖੀਏ। ਤੂੰ ਹਾਂ ਯਕੀਨ ਨਹੀਂ ਕਰਨਾ, ਅੱਗੇ ਪਿੱਛੇ ਤੇ ਬਿੱਲੀਆਂ ਵੀ ਹੁੰਦੀਆਂ ਨੇ ਈਦ ਵਾਲੇ ਦਿਨ, ਉਹ ਵੀ ਨਹੀਂ ਨਜ਼ਰ ਆਈ। ਨਾ ਕੋਈ ਬੰਦਾ ਨਾ ਕੋਈ ਪਰਿੰਦਾ, ਅੱਗੇ ਪਿੱਛੇ ਬਿੱਲੀਆਂ ਉੱਥੇ ਆਮ ਨੇ ਸੌਦੀਆਂ, ਉਹ ਵੀ ਨਹੀਂ ਨਜ਼ਰ ਆਈਆਂ। ਮੈਂ ਬੜਾ ਪਰੇਸ਼ਾਨ ਹੋਇਆ। ਮੈਂ ਕਿਹਾ ਈਦ